ਲਓ ਜੀ, ਬੜੇ ਦੁੱਖ ਵਾਲੀ ਤੇ ਬੜੀ ਹੋਈ ਦੁੱਖ ਵਾਲੀ ਗੱਲ ਆ। ਭਾਵੇਂ ਜਾਨਵਰ ਆ ਚਾਹੇ ਕੋਈ ਆ, ਜਾਨ ਤਾਂ ਜਾਨ ਹੀ ਹੁੰਦੀ ਆ। ਸਿੰਧ ਦੇ ਵਿੱਚ ਦੇਖੋ ਕੀ ਹੋਇਆ, ਕੱਲ ਪਰਸੋਂ ਦੀ ਗੱਲ ਆ। 2 ਦਿਨ ਹੋ ਗਏ, ਇੱਕ ਡਾਚੀ ਵਿਚਾਰੀ, ਜਾਨਵਰ ਤੇ ਜਾਨਵਰ ਹੀ ਹੁੰਦਾ। ਨਾਲੇ ਅਸੀਂ ਕਹਿੰਦੇ ਆ ਜਾਨਵਰ ਆ, ਜਾਨਵਰ ਜਿਹਨੂੰ ਕਹਿਣਾ ਉਹਨੂੰ ਤੁਸੀਂ ਦੱਸੋ ਕਿ ਤਮੀਜ਼ ਹੁੰਦੀ ਹੈ ਇਸ ਗੱਲ ਦੀ ਕਿ ਇਹ ਜਨਾਬ ਮੈਂ ਫਲਾਂ ਖੇਤ 'ਚ ਬਣਨਾ, ਫਲਾਂ 'ਚ ਨਹੀਂ ਬਣਨਾ। ਉਹਨੇ ਤੇ ਹਰਿਆਲੀ ਦੇਖਣੀ ਜਾ ਬਣਨਾ। ਸਿੰਧ ਦੇ ਵਿੱਚ ਇੱਕ ਵਡੇਰੇ ਨੇ ਕਿਸੇ ਦੀ ਡਾਚੀ ਜਾਂ ਊਂਟ ਆ ਵੜਿਆ, ਉਹਦੀ ਲੱਤ ਵੱਢਤੀ। ਕਿੱਥੇ ਇਨਸਾਨੀਅਤ, ਕਿੱਧਰ ਗਈ ਉਹ ਗੱਲਾਂ, ਕਿੱਧਰ ਗਈਆਂ ਬਾਤਾਂ। ਫਿਰ ਅਸੀਂ ਬੜਾ ਇੱਕ ਤਸਵੀਰ ਲੈ ਕੇ ਕਰਦੇ ਯਾਰ ਰਹੀਮੋ ਰਹਿਮ ਕਰ, ਯਾ ਕਰੀਮੋ ਕਰਮ ਕਰ। ਜਦ ਅਸੀਂ ਰਹਿਮ ਨਹੀਂ ਕਰਨਾ, ਸਾਡੇ ਤੇ ਰਹਿਮ ਹੋਣਾ ਕੀ ਹੈ ਦੱਸੋ ਮੇਰੀ? ਕੀ ਕੁਰਾਨ ਪਾਕ ਦੇ ਵਿੱਚ ਇਹ ਗੱਲ ਨਹੀਂ ਆਈ ਕਿ ਜ਼ਮੀਨ ਵਾਲੋਂ ਪਰ ਤੁਮ ਰਹਿਮ ਕਰੋ, ਆਸਮਾਨ ਵਾਲਾ ਤੁਹਾਡੇ ਤੇ ਰਹਿਮ ਕਰੇਗਾ? ਫਿਰ ਆਸਮਾਨ ਵਾਲਾ ਸਾਡੇ ਤੇ ਕਿਵੇਂ ਰਹਿਮ ਕਰੇ ਜਦ ਅਸੀਂ ਰਹਿਮ ਕਰਨ ਨੂੰ ਤਿਆਰ ਨਹੀਂ ਹੈ? ਬਹੁਤ ਦੁੱਖ ਹੋਇਆ ਦੇਖ ਕੇ, ਬਹੁਤ ਦੁੱਖ ਹੈ। ਇੱਕ ਵਡੇਰੇ ਨੇ, ਲਓ ਜੀ, ਉਹ ਊਂਟ, ਉਹਦੀ ਕੁਰਲਾਟ ਨਹੀਂ ਸੁਣੀ ਜਾਂਦੀ। ਯਕੀਨ ਕਰੋ ਕਿ ਅੱਖਾਂ 'ਚ ਆਂਸੂ ਆ ਜਾਂਦੇ ਆ। ਮੈਂ ਨਹੀਂ ਸਮਝਦਾ ਕਿ ਸਿੰਧ ਦੇ ਵਿੱਚ ਐਸੇ ਦਰਿੰਦੇ, ਪੰਜਾਬ 'ਚ ਜਾਂ ਜਿੱਥੇ ਵੀ ਬੈਠੇ ਆ, ਬਹੁਤ ਬੁਰੇ ਲਫ਼ਜ਼ਾਂ ਦੇ ਨਾਲ ਅਸੀਂ ਉਹਨਾਂ ਨੂੰ ਕੰਡਮ ਕਰਦੇ ਆ। ਬਹੁਤ ਜ਼ਿਆਦਤੀ ਉਹਨਾਂ ਨੇ ਕੀਤੀ ਆ। ਔਰ ਸਾਡੀ ਇਹ ਹਕੂਮਤ ਅੱਗੇ ਅਪੀਲ ਆ, ਸਰਕਾਰ ਅੱਗੇ ਅਪੀਲ ਆ, ਉਸ ਬੰਦੇ ਨੂੰ ਐਸੀ ਸਜ਼ਾ ਦਿੱਤੀ ਜਾਵੇ ਕਿ ਉਹਦੀਆਂ ਨਸਲਾਂ ਵੀ ਯਾਦ ਰੱਖਣ ਵੀ ਕਿਸੇ ਡਾਚੀ ਨੂੰ ਜਾਂ ਕਿਸੇ ਜਾਨਵਰ, ਇਨਸਾਨ ਨੇ ਇੰਜ ਨਹੀਂ ਕਰਨਾ। ਦੱਸੋ ਕਿੱਡੀ ਜ਼ਿਆਦਤੀ ਵਾਲੀ ਗੱਲ ਕੀਤੀ ਹੈ ਜਨਾਬ। ਅੱਲਾਹ ਪਾਕ ਗਰਕ ਕਰੇ ਉਸ ਬੰਦੇ ਨੂੰ ਜਿਨ੍ਹਾਂ ਨੇ ਇਹ ਕੀਤਾ ਆ, ਔਰ ਅੱਲਾਹ ਜਾਂ ਫਿਰ ਹਦਾਇਤ ਦੇ ਦੇਵੇ। ਇੰਨੀ ਜਹਾਲਤ ਯਾਰ ਅਖੀਰ ਹੋ ਗਈ, ਇੰਨੀ ਜਹਾਲਤ ਸਾਡੇ ਕੋਲ ਦੇਖੀ ਨਹੀਂ ਜਾਂਦੀ। ਬਹਰਹਾਲ ਬਹੁਤ ਦੁੱਖ ਹੋਇਆ, ਬਹੁਤ ਦੁੱਖ ਹੋਇਆ। ਬਸ ਅੱਲਾਹ ਪਾਕ ਜਾਂ ਹਦਾਇਤ ਦੇ ਦੇਵੇ ਜਾਂ ਇਹਨਾਂ ਨੂੰ ਚੁੱਕ ਲਵੇ ਅੱਲਾਹ ਤਾਲਾ। ਬਹੁਤ ਸ਼ੁਕਰੀਆ।